ਇਹਦਾ ਸਾਰਾ ਸਰੀਰ ਹੀ ਚੱਲੋਂ ਹਟ ਗਿਆ। ਅੱਗੇ ਠੀਕ ਠਾਕ ਸੀ, 14 ਸਾਲਾਂ ਦਾ ਬਿਲਕੁਲ ਠੀਕ ਠਾਕ ਸੀ। ਹੁਣ ਇਹਦਾ ਸਰੀਰ ਬਿਲਕੁਲ ਕੰਮ ਨਹੀਂ ਕਰਦਾ। ਹੁਣ ਖਾਧਾ ਪੀਤਾ ਵੀ ਇਹਦੇ ਕੋਲ ਕੁਛ ਨਹੀਂ ਜਾਂਦਾ। ਇਹਦੀ ਦਵਾਈ ਜਿਹੜੀ ਹੈ ਡਾਕਟਰਾਂ ਨੇ ਕਿਹਾ ਹੀ ਆ 10,000 ਰੁਪਏ ਦੀ ਚੱਲਦੀ ਹੈ ਮਹੀਨੇ ਦੀ। ਅਸੀਂ ਇਹ ਚਾਹੁੰਦੇ ਹਾਂ ਕਿ ਸਾਡੀ ਹੈਲਪ ਹੋ ਜਾਏ, ਇਹਦੀ ਦਵਾਈ ਚੱਲਦੀ ਰਹੇ। ਜਦ ਤੱਕ ਇਹਦੀ ਦਵਾਈ ਚੱਲੇਗੀ ਇਹ ਇਸ ਤਰ੍ਹਾਂ ਇਹ ਠੀਕ ਰਹੇਗਾ। ਬਾਕੀ ਉਸ ਤੋਂ ਬਿਨਾਂ ਇਹ ਰਹਿ ਨਹੀਂ ਸਕਦਾ, ਖਾਣ ਪੀਣ ਤੋਂ ਬਿਨਾਂ ਰਹਿ ਸਕਦਾ, ਦਵਾਈ ਤੋਂ ਬਿਨਾਂ ਨਹੀਂ ਰਹਿ ਸਕਦਾ ਹੈ। ਰੱਬ ਅੱਗੇ ਲੱਖਾਂ ਮੰਨਤਾਂ ਮੱਥੇ ਰਗੜ ਕੇ ਔਲਾਦ ਮੰਗੀ ਜਾਂਦੀ ਹੈ ਤਾਂ ਜੋ ਬੁਢਾਪੇ ਵਿੱਚ ਆ ਕੇ ਉਹਨਾਂ ਦੇ ਧੀ ਪੁੱਤ ਉਹਨਾਂ ਨੂੰ ਸੰਭਾਲਣ। ਪਰ ਜੇਕਰ ਮਾਂ ਦੀ ਕੁੱਖ ਰੱਬ ਭਰ ਦਿੰਦਾ ਹੈ ਅਤੇ ਕੁਝ ਸਮੇਂ ਬਾਅਦ ਉਹ ਬੱਚਾ ਅਚਾਨਕ ਬਿਮਾਰ ਹੋ ਜਾਂਦਾ ਹੈ ਤਾਂ ਉਸ ਬਜ਼ੁਰਗ ਮਾਂ ਪਿਓ ਦੇ ਦਿਲ ਤੇ ਕੀ ਬੀਤੇਗੀ। ਅੱਜ ਇਸ ਖਬਰ ਰਾਹੀਂ ਆਪਣੇ ਦਰਸ਼ਕਾਂ ਨੂੰ ਦਿਖਾਉਂਦੇ ਹਾਂ। ਮਾਮਲਾ ਜ਼ਿਲ੍ਹਾ ਗੁਰਦਾਸਪੁਰ ਦੇ ਬਟਾਲਾ ਦੇ ਗੋਬਿੰਦ ਨਗਰ ਦਾ, ਜਿੱਥੋਂ ਦੇ ਬਜ਼ੁਰਗ ਅੰਮ੍ਰਿਤਧਾਰੀ ਆਪਣੇ ਬੱਚੇ ਦੇ ਇਲਾਜ ਵਾਸਤੇ ਸਮਾਜ ਸੇਵੀ ਸੰਸਥਾਵਾਂ ਕੋਲੋਂ ਹੱਥ ਜੋੜ ਕੇ ਆਪਣੇ ਬੱਚੇ ਦੇ ਇਲਾਜ ਲਈ ਮਦਦ ਮੰਗ ਰਹੇ ਨੇ। ਬਜ਼ੁਰਗ ਮਾਂ-ਬਾਪ ਨੇ ਦੱਸਿਆ ਕਿ 14 ਸਾਲ ਦੀ ਉਮਰ ਤੱਕ ਉਹਨਾਂ ਦਾ ਪ੍ਰਦੀਪ ਸਿੰਘ ਸਹੀ ਸੀ ਅਤੇ 8ਵੀਂ ਜਮਾਤ ਦਾ ਪੇਪਰ ਜਦ ਪਾ ਕੇ ਘਰ ਆਉਂਦਾ ਹੈ ਤਾਂ ਅਚਾਨਕ ਬਿਮਾਰ ਹੋਣਾ ਸ਼ੁਰੂ ਹੋ ਜਾਂਦਾ ਹੈ, ਜਿਸ ਤੋਂ ਬਾਅਦ ਹੁਣ ਲਗਭਗ 20 ਸਾਲ ਤੋਂ ਇਸੇ ਤਰ੍ਹਾਂ ਹੀ ਬਿਮਾਰੀ ਦੇ ਨਾਲ ਲੜ ਰਿਹਾ। ਨਾ ਹੀ ਖੁਦ ਕੁਝ ਖਾਂਦਾ ਹੈ ਅਤੇ ਨਾ ਹੀ ਕੁਝ ਪੀ ਸਕਦਾ ਹੈ ਅਤੇ ਦਿਨ ਰਾਤ ਇੰਜ ਹੀ ਮੰਜੇ ਉੱਤੇ ਬੈਠ ਰੋਂਦਾ ਰਹਿੰਦਾ ਹੈ। ਦਵਾਈ ਖਾਣ ਨਾਲ ਸਿਰਫ 2 ਘੰਟੇ ਇੰਜ ਹੀ ਮੰਜੇ ਉੱਤੇ ਬੈਠਾ ਸੋ ਜਾਂਦਾ ਹੈ ਅਤੇ ਉੱਠਣ ਤੋਂ ਬਾਅਦ ਫਿਰ ਰੋਣਾ ਸ਼ੁਰੂ ਕਰ ਦਿੰਦਾ ਹੈ। ਸਾਰਾ ਦਿਨ ਮੰਜੇ ਉੱਤੇ ਇਸੇ ਤਰ੍ਹਾਂ ਬੈਠ ਹਿੱਲਦਾ ਰਹਿੰਦਾ ਹੈ, ਜਿਸ ਕਰਕੇ ਮਜਬੂਰ ਹੋ ਕੇ ਇਸ ਦੇ ਕੇਸ ਵੀ ਸਾਨੂੰ ਕਟਵਾਉਣੇ ਪਏ। ਸਾਡੇ ਵੱਲੋਂ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਸਾਡੇ ਬੇਟੇ ਦਾ ਇਲਾਜ ਕਰਵਾ ਦਿੱਤਾ ਜਾਵੇ, ਕਿਉਂਕਿ ਸਾਡੀ ਹਿੰਮਤ ਹੁਣ ਖਤਮ ਹੋ ਚੁੱਕੀ ਹੈ। ਡਾਕਟਰਾਂ ਨੇ ਮਹੀਨੇ ਦੀ 10,000 ਦੀ ਦਵਾਈ ਦੱਸੀ ਹੈ, ਜੋ ਹੁਣ ਸਾਡੇ ਕੋਲੋਂ ਨਹੀਂ ਲਿਆ ਹੁੰਦੀ, ਕਿਉਂਕਿ ਮੇਰਾ ਪਤੀ ਵੀ ਕਾਰਖਾਨੇ ਵਿੱਚ ਮਜ਼ਦੂਰੀ ਕਰਦਾ ਹੈ, ਜਿਸ ਨਾਲ ਘਰ ਦਾ ਗੁਜ਼ਾਰਾ ਹੀ ਬਹੁਤ ਮੁਸ਼ਕਿਲ ਨਾਲ ਚੱਲਦਾ ਹੈ ਅਤੇ ਉਹਨਾਂ ਦੀਆਂ ਉਂਗਲਾਂ ਵੀ ਮਸ਼ੀਨ ਵਿੱਚ ਆਉਣ ਨਾਲ ਕੱਟੀਆਂ ਗਈਆਂ। ਇਹਦਾ ਸਾਰਾ ਸਰੀਰ ਹੀ ਚੱਲੋਂ ਹਟ ਗਿਆ ਵਾ। ਅੱਗੇ ਠੀਕ ਠਾਕ ਸੀ, 14 ਸਾਲਾਂ ਦਾ ਬਿਲਕੁਲ ਠੀਕ ਠਾਕ ਸੀ। ਹੁਣ ਇਹਦਾ ਸਰੀਰ ਬਿਲਕੁਲ ਕੰਮ ਨਹੀਂ ਕਰਦਾ। ਹੁਣ ਬੈੱਡ 'ਤੇ ਹੀ ਆ ਅਤੇ ਹੁਣ ਖਾਧਾ ਪੀਤਾ ਵੀ ਇਹਦੇ ਕੋਲ ਕੁਛ ਨਹੀਂ ਜਾਂਦਾ। ਇਹਦੀ ਦਵਾਈ ਜਿਹੜੀ ਹੈ ਡਾਕਟਰਾਂ ਨੇ ਕਿਹਾ ਹੀ ਆ 10,000 ਰੁਪਏ ਦੀ ਚੱਲਦੀ ਹੈ ਮਹੀਨੇ ਦੀ। ਅਤੇ ਅਸੀਂ ਇਹ ਚਾਹੁੰਦੇ ਹਾਂ ਕਿ ਸਾਡੀ ਹੈਲਪ ਹੋ ਜਾਏ, ਇਹਦੀ ਦਵਾਈ ਚੱਲਦੀ ਰਹੇ। ਜਦ ਤੱਕ ਇਹਦੀ ਦਵਾਈ ਚੱਲੇਗੀ ਇਹ ਇਸ ਤਰ੍ਹਾਂ ਇਹ ਠੀਕ ਰਹੇਗਾ। ਬਾਕੀ ਉਸ ਤੋਂ ਬਿਨਾਂ ਇਹ ਰਹਿ ਨਹੀਂ ਸਕਦਾ, ਖਾਣ ਪੀਣ ਤੋਂ ਬਿਨਾਂ ਰਹਿ ਸਕਦਾ, ਦਵਾਈ ਤੋਂ ਬਿਨਾਂ ਨਹੀਂ ਰਹਿ ਸਕਦਾ ਇਹ। ਅਤੇ ਅਸੀਂ ਬੜੇ ਔਖੇ ਹਾਂ, ਸਾਡੀ ਮਦਦ ਕੀਤੀ ਜਾਵੇ। ਦਵਾਈ ਖਾਣ ਦੇ ਨਾਲ ਕੋਈ ਫਰਕ ਪਿਆ ਲੱਗਦਾ? ਦਵਾਈ ਖਾਣ ਨਾਲ ਕੋਈ ਫਰਕ ਨਹੀਂ ਪੈਂਦਾ। ਦਵਾਈ ਖਾਣ ਨਾਲ ਬੇਹੋਸ਼ ਹੋ ਜਾਂਦਾ ਵਾ। ਮੁੜ ਕੇ ਇਹਨੂੰ ਜੇਕਰ ਇਹ ਇਸ ਤਰ੍ਹਾਂ ਰਹੇ ਤਾਂ ਫਿਰ ਤਾਂ ਕੁਛ ਖਾਧਾ ਪੀਤਾ ਵੀ ਨਹੀਂ ਜਾਂਦਾ ਹੈਗਾ। ਅਤੇ ਜਿਹੜਾ ਮੇਰਾ ਘਰ ਵਾਲਾ ਉਹ ਦਿਹਾੜੀ ਠੱਪਾ ਕਰਦਾ ਵਾ ਅਤੇ ਸਾਡਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਹੁੰਦਾ ਪਿਆ ਵਾ। ਸਾਡੀ ਹੈਲਪ ਕੀਤੀ ਜਾਵੇ। ਇੱਕ ਲੋਤਾ ਬੇਟਾ ਵਾ ਮੇਰਾ, ਇਹੋ ਹੀ। ਅਤੇ ਸਾਡੇ ਬੁੱਢੇ ਬਾਰੇ ਸਾਡੇ 'ਤੇ ਬੜੀ ਤਗੜੀ ਮੁਸੀਬਤ ਪੈ ਗਈ ਆ, ਬਹੁਤ ਤਗੜੀ ਮੁਸੀਬਤ। ਮੈਂ ਦਿਹਾੜੀ ਕਰਦਾ ਜੀ, 300 ਰੁਪਇਆ ਮੇਰੀ ਦਿਹਾੜੀ ਹੈ ਅਤੇ ਸਾਡੀ ਦਵਾਈ ਦਾਰੂ ਵੀ ਨਹੀਂ ਚੱਲਦਾ ਮੁੰਡੇ ਦਾ। ਅਤੇ ਮੁੰਡੇ ਨੂੰ 14 ਸਾਲ ਤੱਕ ਤਾਂ ਬਿਲਕੁਲ ਸਹੀ ਸੀ ਅਤੇ 8ਵੀਂ ਤੱਕ ਪੜ੍ਹਿਆ। ਜੇ 8ਵੀਂ ਤੋਂ ਪੜ੍ਹਦਿਆਂ ਮੁੰਡੇ ਨੂੰ ਇਹ ਨੁਕਸ ਪੈ ਗਿਆ। ਇਹ ਫਿਰ ਮੰਜੀ ਦੇ ਆ, ਨਾ ਹੀ ਦਵਾਈ ਦਾਰੂ ਕਰਵਾ ਸਕਦੇ ਹਾਂ। ਅਜੇ ਤੱਕ ਤਾਂ ਜਿੰਨਾ ਜਾ ਕੇ ਹਿੰਮਤ ਹੀ ਉਹਨਾਂ ਦਾ ਆਪਾਂ ਕਰਵਾ ਛੱਡੀ ਆ। ਹੁਣ ਸਾਡੀ ਹਿੰਮਤ ਖਤਮ ਹੋ ਗਈ ਆ ਵੀ ਆਹੀ ਦਵਾਈ ਦਾਰੂ ਵੀ ਇਹਨੂੰ ਲੈ ਕੇ ਦੇ ਸਕੀਏ। ਸਾਡੀ ਬਾਹ ਇਹੋ ਹੀ ਵੀ ਹੈਲਪ ਕੀਤੀ ਜਾਵੇ, ਥੋੜ੍ਹੀ ਬਹੁਤੀ ਨਹੀਂ ਕੀਤੀ ਜਾਂਦੀ। ਅੱਜ ਆਪਾਂ ਇਹਨੂੰ ਸਾਂਭਣੇ ਆ, ਇਹਨੇ ਸਾਨੂੰ ਸਾਂਭਣਾ ਸੀ, ਆਪਾਂ ਹੁਣ ਇਹਨੂੰ ਸਾਂਭਣ ਡਏ ਹਾਂ ਅਤੇ ਸਾਡੀ ਬਾਹ ਮਦਦ ਕੀਤੀ ਜਾਵੇ। ਗੁਰਦਾਸਪੁਰ ਤੋਂ ਜਤਿੰਦਰ ਕੁੰਦਲ, ਇੰਡੋਜ਼ TV, ਆਸਟ੍ਰੇਲੀਆ।